सब तो खतरनाक जिहड़ा हुंदा है जदों तुहाडी स्टेट ऑफ माइंड तुसीं गुलामी कबूल लैंदे हो, वो हिस्टोरिकल जैनोसाइड हुंदा है, वो सभ्याचारक हुंदा है, वो इकोनॉमिकल हुंदा है, तुहाडे पानी दी लुੱਟ है, सभ्याचार दा की हाल कीता है, तुहाडा प्राइड ही खत्म कर देना। पंथ की राखोगे तो ग्रंथ की रहेगी नाथ, पंथ ना रहा तो तेरा ग्रंथ कौन मानेगा। ਅੱਜ ਸਾਡੇ ਸਾਹਮਣੇ ਮਲਟੀਪਲ ਚੈਲੰਜਸ ਨੇ, ਪਰ ਇਸ ਸਭ ਦੇ ਜੇ ਅਸੀਂ ਇਸ ਪਲ ਵੀ ਜੇ ਸਰਵਾਈਵਲ ਦੀ ਇਕੱਲੀ ਲੜਾਈ ਨਹੀਂ ਹੈ, ਅਸੀਂ ਵਚਨਬੱਧ ਹੈ, ਅਸੀਂ ਡਿਟਰਮਿਨਡ ਹੈ, ਅਸੀਂ ਹਰ ਹੀਲੇ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇਸ ਇੰਡੀਅਨ ਆਰਮੀ ਇੰਡੀਅਨ ਜੈਕ ਬੂਟ ਤੋਂ ਇਹਨਾਂ ਦੇ ਖੂਨੀ ਪੰਜੇ ਚੋਂ ਆਜ਼ਾਦ ਕਰਵਾਉਣੇ। ਕੱਲਾ ਖਾਲਸਾ ਆਪਣੀ ਧਰਤੀ ਦੀ ਆਜ਼ਾਦੀ ਲਈ ਨਹੀਂ, ਇਹਨਾਂ ਦਾ ਜਿਹੜਾ ਝੂਠਾ ਸਾਮਰਾਜ ਜਿਹੜਾ ਕਿ ਭੂਗੋਲਿਕ ਤੌਰ ਤੇ ਵੀ ਨਕਲੀ ਮੁਲਕ ਸੋਵੀਅਤ ਯੂਨੀਅਨ ਯੂਗੋਸਲਾਵੀਆ ਵਾਂਗ ਹੋਣ ਚਾਹਿਆ, ਇਸ ਦੇ ਮਲਟੀਪਲ ਟੁਕੜੇ ਖਾਲਸੇ ਨੇ ਕਰਨੇ ਨੇ। ਕਦੇ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ 'ਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਅਮਰੀਕਾ ਤੋਂ ਦਿੱਲੀ ਦੇ 에ਅਰਪੋਰਟ ਤੇ ਪੈਰ ਹੀ ਰੱਖਿਆ ਸੀ। ਹੁਣ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਭਾਰਤ ਦੇ ਵਿੱਚ ਸੀ, ਔਰ ਜੋ ਕੁਝ ਪਹਿਲਗਾਮ ਦੇ ਡਰਾਮੇ ਦੇ ਨਾਲ ਜੋ ਕੁਝ ਇਸ ਵੇਲੇ ਤੁਸੀਂ ਮੀਡੀਆ 'ਚ ਦੇਖ ਰਹੇ ਹੋ, ਇਹ ਇਸ ਕਿਸਮ ਦੇ ਸਾਜ਼ਿਸ਼ੀ ਲੋਕ ਨੇ। ਕਿਸ ਕਿਸਮ ਦਾ ਜ਼ੁਲਮ ਕਸ਼ਮੀਰੀਆਂ ਦੇ ਉੱਤੇ, ਕਿਉਂਕਿ ਇੱਕ ਥਾਂ ਜਦੋਂ ਇਹ ਲੈਬੋਰਟਰੀ ਬਣਾ ਲੈਂਦੇ ਨੇ ਕਿ ਇਵੇਂ ਕਰਨਾ, ਫਿਰ ਉਹਨੂੰ ਰਿਪੀਟ ਕਰਦੇ ਨੇ। ਅਸੀਂ ਦੇਖ ਹੀ ਰਹੇ ਹਾਂ ਅਕ੍ਰੋਸ ਦਾ ਗਲੋਬ ਕਿ ਕਿਸ ਕਿਸਮ ਦੇ ਲੋਕਾਂ ਨੂੰ ਹਕੂਮਤਾਂ ਕਾਬਜ਼ ਕਰਵਾਉਂਦੀਆਂ ਨੇ। ਜਿੱਥੇ ਵੀ ਪੰਥ ਦੀ ਗੱਲ ਹੁੰਦੀ ਹੈ ਉੱਥੇ ਕੁਛ ਨਾ ਕੁਛ ਗੜਬੜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਖੱਗ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਪੁਜ ਦਦ ਅਖੰਡੰ ਤੇਜ ਅਮੰਡੰ ਜੋਤ ਅਮੰਡੰ ਪਾਣ ਪ੍ਰਭੰ ਸੁਖ ਸੰਤਾ ਕਰਣੰ ਕਿਲ ਬਿਖ ਹਰਣੰ ਦੁਰਮਤ ਦਰਣੰ ਅਸ ਸਰਣੰ ਜੈ ਜੈ ਜਗ ਕਾਰਣੰ ਸ੍ਰਿਸ਼ਟ ਉਬਾਰਣੰ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਮੇਰੇ ਲਈ ਇਹ ਵੱਡੇ ਭਾਗਾਂ ਵਾਲੀ ਗੱਲ ਹੈ ਕਿ ਜਿਸ ਮੁਕਾਮ ਦੇ ਉੱਤੇ ਅੱਜ ਮੈਂ ਦੀਦਾਰ ਕਰ ਰਿਹਾ, ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਿਆ। ਇਹ ਸਿੱਖ ਫਲਸਫੇ ਨੂੰ ਪਰਨਾਇਆ ਹੋਇਆ ਸਥਾਨ ਹੈ। ਗੁਰਦੁਆਰਾ ਸਾਹਿਬ ਦਾ ਨਾਂ ਮੀਰੀ ਪੀਰੀ ਆਪਣੇ ਆਪ ਵਿੱਚ ਦੱਸਦੇ ਕਿ ਦੁਨੀਆ ਦੇ ਅੰਦਰ ਜੋ ਪ੍ਰਕਾਸ਼ਮਾਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਫਲਸਫਾ ਦਿੱਤਾ, ਜਿਸ ਨੂੰ ਰਾਜ ਜੋਗ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੋੜ ਕੇ ਕਿ ਰਾਜ ਜੋਗ ਜਿਨ ਮਾਣਿਓ, ਇਹੀ ਅਲਫਾਜ਼ ਵਕਤ ਦੇ ਨਾਲ ਜਿਵੇਂ ਲੈਂਗੁਏਜ ਦੇ ਵਿੱਚ ਭਾਸ਼ਾਵਾਂ ਦੇ ਵਿੱਚ ਨਵੇਂ ਲਫ਼ਜ਼ ਘੜੇ ਜਾਂਦੇ ਨੇ, ਇਹਨੂੰ ਅਸੀਂ ਭਗਤੀ ਸ਼ਕਤੀ ਨਾਲ ਜੋੜ ਕੇ ਵੀ ਕਹਿੰਦੇ ਹਾਂ। ਮੀਰੀ ਪੀਰੀ ਛੇਵੇਂ ਪਾਤਸ਼ਾਹ ਦੇ ਵੇਲੇ ਜ਼ਿਆਦਾ ਪ੍ਰਚਲਿਤ, ਅਸੀਂ ਛੇਵੇਂ ਪਾਤਸ਼ਾਹ ਨੂੰ ਮੀਰੀ ਪੀਰੀ ਦੇ ਮਾਲਕ ਕਰਕੇ ਯਾਦ ਕਰਦੇ ਹਾਂ। ਤੇ ਫਿਰ 10ਵੇਂ ਪਾਤਸ਼ਾਹ ਨੇ ਜਿਹੜਾ 1699 ਈਸਵੀ 1756 ਬਿਕਰਮੀ ਵਾਲੇ ਦਿਨ ਜਿਸ ਇਨਸਾਨ ਦੇ ਉੱਤੇ ਮੁਕੰਮਲ ਹੋ ਕੇ ਜਿਸ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਆਪ ਬੈਠੇ, ਫਿਰ ਸੰਤ ਸਿਪਾਹੀ ਲਫ਼ਜ਼ ਜਿਹੜਾ ਹੈ ਉਹ ਪ੍ਰਚਲਿਤ ਹੈ। ਅੱਜ ਜਦੋਂ ਹਰ ਸਿੱਖ ਨੂੰ ਸੇਂਟ ਸੋਲਜਰ ਕਿਹਾ ਜਾਂਦਾ ਹੈ ਤੇ ਜ਼ਾਹਰ ਹੈ ਕਿ ਇਹ ਲਗਾਤਾਰਤਾ ਹੈ ਉਸ ਰਾਜਯੋਗ ਦੇ ਫਲਸਫੇ ਦੀ। ਮੈਂ ਸੋਚ ਰਿਹਾ ਸੀ ਦੀਵਾਨ 'ਚ ਬੈਠਾ ਕਿ ਮੀਰ ਲਫ਼ਜ਼ ਗੁਰੂ ਨਾਨਕ ਪਾਤਸ਼ਾਹ ਨੇ ਇਸਤੇਮਾਲ ਕੀਤਾ, ਕਿਉਂਕਿ ਅੱਜ ਅਸੀਂ ਜਿਹਨੂੰ ਅਮੀਰ ਕਹਿੰਦੇ ਹਾਂ ਉਹ ਸਿਰਫ ਫਿਜ਼ੀਕਲ ਰਿਚਨੈਸ, ਜਿਹਦੇ ਕੋਲ ਧਨ ਹੈ, ਉਹਨੂੰ ਅਮੀਰ ਕਿਹਾ ਜਾਂਦਾ ਹੈ। ਪਰ ਅਮੀਰ ਸੋਵਰਨ ਬਾਦਸ਼ਾਹਤ ਦਾ ਰੁਤਬਾ ਰੱਖਣਾ ਅਮੀਰ ਸੀ, ਔਰ ਅਮੀਰ ਚੋਂ ਹੀ ਲਫ਼ਜ਼ ਮੀਰ ਨਿਕਲਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਬਰ ਦੇ ਹਮਲੇ ਨੂੰ ਬਿਆਨ ਕੀਤਾ, ਬੇਸ਼ੱਕ ਅਸੀਂ ਲਫ਼ਜ਼ ਕਈ ਵਾਰ ਬਾਬਰ ਬਾਣੀ ਕਹਿ ਦਿੰਦੇ ਹਾਂ, ਬਾਬਰ ਬਾਣੀ ਨਾਂ ਦੇ ਟਾਈਟਲ ਥੱਲੇ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਪਰ ਸ਼ਬਦ ਨੇ ਅੱਡ ਅੱਡ ਤਿਲੰਗ ਰਾਗ ਦੇ ਵਿੱਚ ਵੀ ਦੂਸਰੇ ਵੀ
ਤੇ ਉਸ 'ਚ ਇੱਕ ਥਾਂ ਗੁਰੂ ਨਾਨਕ ਪਾਤਸ਼ਾਹ, ਔਰ ਅੱਜ ਵੀ ਇਹ ਵਰਤਾਰਾ ਕਿਉਂਕਿ ਰੈਲੇਵੈਂਟ ਹੈ, ਮੈਂ ਸਮਝਦਾ ਵੀ ਇਸ ਨੂੰ ਰੈਫਰ ਕਰਨਾ ਜ਼ਰੂਰੀ ਬਣਦਾ ਹੈ। ਬਾਬਰ ਜਿਹੜਾ ਕਿ ਜਨਮ ਕਰਕੇ ਉਜ਼ਬੈਕ ਹੈ, ਜਿੱਥੇ ਅੱਜ ਉਜ਼ਬੇਕਿਸਤਾਨ ਹੈ, ਉੱਥੋਂ ਦਾ ਉਹ ਜੰਮਪਲ ਹੈ। ਔਰ ਇਹ ਵੀ ਰੈਫਰ ਗੁਰੂ ਸਾਹਿਬ ਨੇ ਕੀਤਾ ਵੀ ਉਹ ਗਿਆ ਤਾਂ ਖੁਰਾਸਾਨ ਵਾਲੇ ਪਾਸੇ ਸੀ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦਈ ਕਰਤਾ, ਜਮ ਕਰ ਮੁਗਲ ਚੜਾਇਆ। ਤੇ ਉਹ ਭਾਰਤ ਵੱਲ ਪਰਤਦਾ ਹੈ। ਹੁਣ ਬਾਬਰ ਕੀ ਹੈ, ਇਹ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹਦੇ ਕੋਲ ਸਾਜ਼ੋ ਸਮਾਨ ਕੀ ਹੈ ਜੰਗੀ, ਪਰ ਲਫ਼ਜ਼ ਮੀਰ ਦੇ ਉੱਤੇ ਮੈਂ ਫੋਕਸ ਕਰਨਾ ਚਾਹੁੰਦਾ ਕਿ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਹੁਣ ਜਿਵੇਂ ਅੱਜ ਦੇ ਜ਼ਮਾਨੇ 'ਚ ਵੀ ਇਸ ਕਿਸਮ ਦਾ ਤੁਹਾਨੂੰ ਪਖੰਡੀ ਲਾਣਾ, ਸਾਧਾਂ ਦਾ ਹੋਰ ਸਿੱਖੀ ਭੇਖ 'ਚ ਕਿਸ ਕਿਸਮ ਦੇ ਨੇ, ਜਿਹੜੇ ਸਾਡੀ ਸੋਵਰਨਿਟੀ ਦੀ ਲੜਾਈ ਨੂੰ, ਸਾਡੀ ਖਾਲਿਸਤਾਨ ਦੀ ਲੜਾਈ ਨੂੰ, ਸਾਡੀ ਬਾਦਸ਼ਾਹਤ ਦੀ ਲੜਾਈ ਨੂੰ ਡਾਇਲਿਊਟ ਕਰਨ ਦੇ ਲਈ ਜਿਹੜਾ ਮੀਰੀ ਦਾ ਐਸਪੈਕਟ ਹੈ ਉਹਨੂੰ ਪਾਸੇ ਕਰਦੇ ਆ। ਜਿਸ ਪਾਸੇ ਉਹਨਾਂ ਸਾਨੂੰ ਲਾਇਆ ਹੋਇਆ, ਜੋ ਜਿਹਾ ਕੰਮ ਸਿੱਧ ਜੋਗੀ ਤੇ ਦੂਜੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ ਕਰਦੇ ਸਨ, ਉਹਨਾਂ ਨੇ ਸਿੱਖਾਂ ਨੂੰ ਉਸ ਰਾਹ ਪਾਇਆ ਹੋਇਆ। ਹੁਣ ਇਧਰ ਵੀ ਜਦੋਂ ਪਠਾਣਾ ਦੀ, ਕਿਉਂਕਿ ਦਿੱਲੀ ਤੇ ਜਿਹੜੀ ਜੰਗ ਹੈ ਬਾਬਰ ਔਰ ਦਿੱਲੀ ਦਰਬਾਰ ਦੇ ਵਿੱਚ, ਦੋਨੋਂ ਪਾਸੇ ਇਸਲਾਮ ਨੂੰ ਮੰਨਣ ਵਾਲੇ ਨੇ। ਮੁਹੰਮਦ ਗੌਰੀ ਦੀ ਵਿਕਟਰੀ ਨਾਲ ਦਿੱਲੀ ਦੇ ਉੱਤੇ ਪਠਾਣਾ ਦਾ ਰਾਜ ਹੋ ਜਾਂਦਾ ਹੈ, ਔਰ ਇਹ ਜਿੰਨੇ ਖਿਲਜੀ ਖਾਨਦਾਨ ਔਰ ਗੌਰੀ ਖਾਨਦਾਨ ਔਰ ਲੋਧੀ ਖਾਨਦਾਨ, ਜਿਨ੍ਹਾਂ ਦੇ ਨਾਂ ਤੇ ਲੁਧਿਆਣਾ ਲੋਧੀਆਣਾ ਬਣਿਆ, ਸੁਲਤਾਨਪੁਰ ਲੋਧੀ, ਔਰ ਦੌਲਤ ਖਾਨ ਜਿਹੜਾ ਉਹਦਾ ਰਾਏ ਬੁਲਾਰ ਦਾ ਸਨ ਇਨ ਲਾਅ ਹੈ, ਜਵਾਈ ਹੈ, ਜਿਹੜੇ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਨਾਂ ਨੇ, ਜਿਹੜੇ ਭਾਈ ਗੁਰਦਾਸ ਜੀ ਨੇ ਜਦੋਂ ਪ੍ਰੋਮੀਨੈਂਟ ਸਿੱਖਾਂ ਦੇ ਨਾਂ ਦਿੱਤੇ ਨੇ, ਤੇ ਉਹ ਦੌਲਤ ਖਾਨ ਦਾ ਨਾਂ ਵੀ ਹੈ, ਜਿਸ ਦੇ ਮੋਦੀ ਖਾਨੇ 'ਚ ਗੁਰੂ ਨਾਨਕ ਪਾਤਸ਼ਾਹ ਨੇ 13 ਦੇ ਨਾਲ ਆਪਣਾ ਸੁਨੇਹਾ ਦਿੱਤਾ ਸੀ। ਔਰ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਤੇ ਹੈ ਤੇ ਬਾਬਰ ਹਮਲਾਵਰ ਹੋ ਰਿਹਾ। ਹੁਣ ਬਜਾਏ ਕਿ ਲੜਾਈ ਦੀ ਤਿਆਰੀ ਕਰਨ ਦੇ, ਜਿਹੜੇ ਵੱਡੇ ਪੀਰ ਪੰਡਤ ਔਰ ਵੱਡੇ ਵੱਡੇ ਇਸ ਕਿਸਮ ਦੇ ਪਖੰਡੀ ਰਾਜ ਦਰਬਾਰਾਂ ਦੇ ਵੀ ਨੇੜੇ ਬੈਠੇ ਸੀ, ਉਹਨਾਂ ਨੇ ਉਹਨੂੰ ਕਿਹਾ ਕਿ ਵੀ ਤੁਹਾਨੂੰ ਲੋੜ ਨਹੀਂ ਹੈ ਜੰਗ ਦੀ ਕੋਈ ਤਿਆਰੀ ਤਿਉਰੀ ਕਰਨ ਦੀ, ਅਸੀਂ ਐਸੇ ਮੰਤਰ ਮਾਰਾਂਗੇ, ਅਸੀਂ ਐਸੇ ਚਾਲੀਏ ਕੱਟਾਂਗੇ, ਅਸੀਂ ਇਸ ਕਿਸਮ ਦਾ ਹੋਰ ਜਿਹੜਾ ਉਹ ਆਪਣਾ ਸਪਿਰਿਚੁਅਲ ਪਾਵਰ ਵਰਤਾਂਗੇ ਕਿ ਆਉਂਦਿਆਂ ਹੀ ਜਿਹੜੇ ਮੁਗਲ ਨੇ ਉਹਨੇ ਹੋ ਜਾਣਗੇ। ਕੋਟੀ ਹੂੰ ਪੀਰ ਵਰਜ ਰਹਾਏ, ਉਹ ਗਿਣਤੀ ਕੋਟ ਅਸੀਂ ਕਰੋੜ ਨੂੰ ਵੀ ਕਹਿੰਦੇ ਆ, ਮਤਲਬ ਮਲਟੀਪਲ। ਉਹਨਾਂ ਨੇ ਕਿਹਾ ਕਿ ਵੀ ਜਾਂ ਮੀਰ ਸੁਣਿਆ ਤਾਂ ਆਇਆ। ਹੁਣ ਬਾਬਰ ਦੇ ਨਾਲ ਲਫ਼ਜ਼ ਮੀਰ ਹੈ ਕਿਉਂਕਿ ਮੀਰ ਸੋਵਰਨ ਹੈ, ਮੀਰ ਬਾਦਸ਼ਾਹਤ ਦਾ ਚਿੰਨ੍ਹ ਹੈ। ਔਰ ਜਦੋਂ ਲੜਾਈ ਨੂੰ ਗੁਰੂ ਸਾਹਿਬ ਨੇ ਬਿਆਨਿਆ ਕਿ ਜਿਹੜੀ ਅਨਈਕੁਅਲ ਹਥਿਆਰ ਹੁੰਦੇ ਨੇ ਉਹ ਕਿਵੇਂ ਅਲਟੀਮੇਟਲੀ ਜਿਹੜਾ ਡਿਸੀਜਨ ਹੈ ਕਿਹਦੇ ਹੱਕ 'ਚ ਕਰਦੇ ਨੇ। ਹੁਣ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਤੁਰਕ ਪਠਾਣਾ ਪਈ ਲੜਾਈ, ਆਈਡੈਂਟੀਫਾਈ ਕੀਤੇ ਹੋਏ ਨੇ ਕਿ ਇੱਕ ਪਾਸੇ ਤੁਰਕ ਨੇ, ਬਾਬਰ ਤੁਰਕ ਹੈ, ਔਰ ਡਾਕਟਰ ਚੀਮਾ ਦੀਵਾਨ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਇਸ ਸਾਰੇ ਦੇ ਉੱਤੇ ਉਹਨਾਂ ਦੀ ਬੜੀ ਡੀਪ ਸਟੱਡੀ ਹੈ ਕਿ ਚੰਗੇਜ਼ ਖਾਨ ਔਰ ਹਲਾਕੂ ਦੀ ਮਦਰਲੀ ਸਾਈਡ ਔਰ ਤੈਮੂਰ, ਇਹ ਸਾਰੇ ਦਾ ਬਾਬਰ ਨਾਲ ਕੀ ਸੰਬੰਧ ਹੈ। ਪਰ ਇਸ ਸਾਰੇ ਦੇ ਚਲਦੇ ਆ ਬਾਬਰ ਦੇ ਹਮਲਾਵਰ ਹੋਣ ਦੇ ਵੇਲੇ ਬਾਬਰ ਦੇ ਕੋਲ ਇੱਕ ਐਕਸਟਰਾ ਵੈਪਨ ਹੈ ਜਿਹੜਾ ਚੰਗੇਜ਼ ਖਾਨ ਨੇ ਜਦੋਂ ਚਾਈਨਾ ਫਤਿਹ ਕੀਤਾ ਤੇ ਉਹਦੀ ਖੁਸ਼ੀ ਦੇ ਵਿੱਚ ਬੜੀ ਸੈਲੀਬ੍ਰੇਸ਼ਨ ਹੋਈ, ਅਨਾਰ ਅਨੂਰ ਚੱਲ ਰਹੇ ਸੀ। ਉਹਨੇ ਦੇਖਿਆ ਵੀ ਇਹ ਬੇਵਕੂਫ ਅਨਾਰਾਂ ਦੇ ਵਿੱਚ ਇਸਤੇਮਾਲ ਕਰ ਰਹੇ ਨੇ, ਤੇ ਉਹ ਜਿਹੜਾ ਨਾਈਟਰ ਐਂਡ ਸਲਫਰ ਜਿਹੜਾ ਜਿਹਦੇ ਬੇਸਿਕ ਇਨਗਰੀਡੀਐਂਟ ਨੇ ਜਿਹੜਾ ਉਸ ਬਾਰੂਦ ਨੂੰ ਬਣਾਉਣ ਦੇ, ਉਹਨੇ ਬਾਰੂਦ ਦਾ ਇਸਤੇਮਾਲ ਕੀਤਾ। ਔਰ ਇਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਉਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ। ਤੁਬਕ ਤੋਪ ਨੂੰ ਕਹਿੰਦੇ ਨੇ। ਹੁਣ ਬਾਬਰ ਦੀਆਂ ਫੌਜਾਂ ਦੇ ਕੋਲ ਤੋਪ ਹੈ ਤੇ ਇਧਰ ਹਸਤ ਹਾਥੀਆਂ ਦੇ ਨਾਲ, ਔਰ ਇਹ ਇੱਕ ਫਿਰ ਜੰਗ ਦਾ ਨਤੀਜਾ ਕੀ ਹੁੰਦਾ ਹੈ ਉਹ ਸਾਹਮਣੇ ਹੀ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਕਿਵੇਂ ਕਾਇਆ ਕੱਪੜ ਟੁਕ ਟੁਕ ਹੋਸੀ। ਇਹ ਤਾਂ ਇਸ ਧਰਤੀ ਦਾ ਹਾਲ ਜੋ ਹੋਣਾ ਸੀ ਉਹ ਹੋਇਆ। ਫਿਰ ਤੁਰਕਾਂ ਦੇ ਰਾਜ 'ਚ ਅਸੀਂ ਦੇਖਿਆ ਕਿ ਭਾਈ ਬਾਬੇ ਕੇ ਤੇ ਬਾਬਰ ਕਿਆਂ ਦੀ ਟੱਕਰ ਕਿਵੇਂ ਹੁੰਦੀ ਹੈ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜਦੋਂ ਰੱਬ ਨਾਲੋਂ ਟੁੱਟ ਜਾਈਏ, ਔਰ ਇਹ ਵੀ ਉਹਨਾਂ ਦਾ ਸ਼ਬਦ ਹੈ ਕਿ ਸਾਹਿਬ ਕੇ ਗੁਣ ਗਾਵੀਐ ਨਾਨਕ, ਮਾਸਪੁਰੀ ਵਿੱਚ ਆਖ ਮਸਵਾਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਇਕੇਲਾ। ਕਿ ਹੋ ਵੱਡੇ ਭਾਣੇ 'ਚ ਹੀ ਰਿਹਾ ਹੁੰਦਾ ਹੈ। ਬੇਸ਼ੱਕ ਜਿਹੜਾ ਘਟਨਾਕ੍ਰਮ ਹੈ ਅਸੀਂ ਤਾਂ ਸੀਮਤ ਬੌਧਿਕਤਾ ਦੇ ਨਾਲ ਉਹਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇਹ ਇੱਕ ਪਾਸੇ ਮੀਰ ਦਾ ਆਣਾ
ਉਸ ਧਰਤੀ ਦੇ ਉੱਤੇ ਇੱਕ ਗੁਲਾਮੀ ਚੋਂ ਨਿਕਲ ਕੇ ਜਾਂ ਇੱਕ ਪਾਸੇ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ ਆਣ 78 ਜਾਣ 97 ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ 78 ਜਾਂ ਇਹ ਗਿਣਤੀਆਂ ਕੋਈ ਸਾਲਾਂ ਨਾਲ ਬੱਧੀਆਂ ਹੋਈਆਂ ਨਹੀਂ ਨੇ ਜਿਵੇਂ ਸਾਡੇ ਬਹੁਤ ਸਾਰੇ ਸਕਾਲਰ ਬਿਆਨਦੇ ਨੇ। ਇਹ ਹੈ ਕਿ ਇਹ ਜਿਹੜੇ ਰਾਜੇ ਰਾਣੇ ਨੇ ਜ਼ੁਲਮ ਕਰਨ ਵਾਲੇ ਨੇ ਇਹ 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ। ਲੰਬਾ ਵਕਤ ਹਮੇਸ਼ਾ ਦੇ ਲਈ ਜ਼ੁਲਮ ਐਗਜ਼ਿਸਟ ਨਹੀਂ ਕਰਦਾ ਕਿਉਂਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚੋਂ ਮਰਦ ਕਾ ਚੇਲਾ ਉੱਠਦਾ ਹੈ। ਉਹ ਗੁਰੂ ਕਲਗੀਧਰ ਪਾਤਸ਼ਾਹ ਜਾਂ ਉਹਨਾਂ ਦੇ ਥਾਪੇ ਵਰਸਾਏ ਸਿੰਘ ਸਰਦਾਰ ਬਘੇਲ ਸਿੰਘ ਵਰਗੇ, ਸਰਦਾਰ ਜੱਸਾ ਸਿੰਘ ਆਲੂਵਾਲੀਏ ਵਰਗੇ ਜਾਂ ਸਰਦਾਰ ਜੱਸਾ ਸਿੰਘ ਰਾਮਗੜੀਏ ਵਰਗੇ ਜਾਂ ਸਰਦਾਰ ਚੜਤ ਸਿੰਘ ਵਰਗੇ ਜਿਹੜੇ ਕਿ ਫਿਰ ਉਸ ਤਖਤ ਨੂੰ ਜਿਵੇਂ ਫਿਰ ਘੜੀਸ ਕੇ ਉਸੇ ਹੀ ਦਿੱਲੀ ਤਖਤ ਨੂੰ ਜਿੱਥੋਂ ਕਿਤੇ ਹੁਕਮ ਨਾਜ਼ਲ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ, ਜਿੱਥੋਂ ਹੁਕਮ ਚੜੇ ਸਨ ਔਰੰਗਜ਼ੇਬੀ ਜਿਹੜਾ ਜਿਸ ਕਿਸਮ ਦੇ ਜ਼ੁਲਮੀ ਫਰਮਾਨਾਂ ਦਾ, ਉਸ ਤਖਤੇ ਤਾਊਸ ਨੂੰ, ਤਖਤੇ ਤਾਊਸ ਮੋਰ ਨੂੰ ਕਹਿੰਦੇ ਨੇ, ਜਿਹੜਾ ਉੱਪਰਲਾ ਹਿੱਸਾ ਸੀ ਉਹ ਤਾਂ ਨਾਦਰ ਸ਼ਾਹ ਲੈ ਗਿਆ ਸੀ 1739 ਚ ਲੁੱਟ ਵੇੜੇ ਦਿੱਲੀ ਤੋਂ। ਜਿਵੇਂ ਤੁਸੀਂ ਪ੍ਰਿਜ਼ਨਰ ਆਫ ਵਾਰ ਜਿਨ੍ਹਾਂ ਨੂੰ ਜੰਗੀ ਕੈਦੀ ਬਣਾਉਂਦੇ ਹੋ ਉਹਨਾਂ ਦੇ ਦੁਆਲੇ ਸੰਗਲ ਪਾ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਤਖਤੇ ਤਾਊਸ ਦੀ ਉਸ ਸੀਟ ਨੂੰ ਜਿਸ ਤੇ ਬੈਠ ਕੇ ਉਹਨਾਂ ਹੁਕਮ ਚਲਾਏ ਹੋਏ ਸਨ ਉਹ ਸ੍ਰੀ ਅੰਮ੍ਰਿਤਸਰ ਜੀ ਲੈ ਕੇ ਆਏ। ਅੱਜ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹੋ ਜਿਨ੍ਹਾਂ ਨੂੰ ਇਹ ਸੁਭਾਗ ਹੈ, ਜਿਹੜੇ ਬਾਗੀ ਨੇ ਹਕੂਮਤ ਦੀਆਂ ਨਜ਼ਰਾਂ 'ਚ, ਉਹ ਤਾਂ ਆਜ਼ਾਦੀ ਤੱਕ ਉਸ ਸੰਘਰਸ਼ ਨੂੰ ਜਾਰੀ ਰੱਖਣਗੇ। ਤੇ ਫਿਰ ਬੁੰਗਾ ਰਾਮਗੜੀਆਂ 'ਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਹਦੇ ਥੱਲੇ ਜਿਹੜੀ ਸੈੱਲ ਹੈ ਉਸ ਤਖਤੇ ਤਾਊਸ ਦੀ ਹੈ, ਜਿਹੜੀ ਗੁਰੂ ਨਾਨਕ ਦੇ ਸਿੱਖਾਂ ਨੇ ਫਿਰ ਇਹ ਦੱਸਿਆ ਸੀ ਕਿ ਜੇ ਜ਼ੁਲਮ ਕਰਨ ਵਾਲੇ ਅਖੀਰ ਨੂੰ ਛੋਹਦੇ ਨੇ, ਅੱਤ ਕਰਦੇ ਨੇ, ਤਾਂ ਉਹਦਾ ਜਵਾਬ ਵੀ ਕਿਵੇਂ ਦਿੱਤਾ ਜਾਂਦਾ ਹੈ। ਜਿਹੜਾ ਮੀਰੀ ਪੀਰੀ ਦਾ ਪੰਥ ਸੰਤ ਸਿਪਾਹੀ ਖਾਲਸਾ ਪੰਥ ਸਥਾਪਿਤ ਹੈ, ਜਿਸ ਨੇ ਲਗਭਗ ਇਹਨਾਂ 557 ਵਰਿਆਂ 'ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਇਹ ਉੱਤਮ ਪੰਥ ਹੈ, ਨਿਰਾਲਾ ਪੰਥ ਹੈ। ਪੱਟਾਂ ਦੇ ਸਵਈਏ ਤੁਸੀਂ ਜਦੋਂ ਸ੍ਰੀ ਹਰਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਤੇ ਸਵਈਆ ਜ਼ਰੂਰ ਪੜਿਆ ਜਾਂਦਾ ਹੈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਉੱਤਮ ਪੰਥ, ਨਿਰਮਲ ਪੰਥ, ਸ਼ਬਦ ਦੇ ਉੱਤੇ ਖੜਾ ਪੰਥ, ਜਿਸ ਨੂੰ ਜਦੋਂ ਇੱਕ ਸੱਚ ਦੇ ਰਸਤੇ ਤੇ ਅਸੀਂ ਤੁਰਦੇ ਹਾਂ, ਜਦੋਂ ਸੰਤ ਪਿੰਡਰਾਂ ਵਾਲੇ ਮੰਜੀ ਸਾਹਿਬ ਦੇ ਦੀਵਾਨਾਂ 'ਚ ਇਹ ਯਾਦ ਦਹਾਨੀ ਕਰਵਾਉਂਦੇ ਸੀ, ਜਦੋਂ ਅਸੀਂ ਕੋਈ ਧਾਰਨਾ ਦੇ ਨਾਲ ਚੀਜ਼ ਕਹਿੰਦੇ ਹਾਂ, ਇਹ ਸਧਾਰਨ ਮਨ ਨੂੰ ਸਮਝਾਉਣ ਲਈ ਹੈ ਕਿ ਵੀ ਜਿੰਦ ਇਕੱਲੀ ਹੈ। ਇਹ ਜ਼ਿੰਦਗੀ ਦੀ ਹਕੀਕਤ ਵੀ ਹੈ ਕਿ ਇੱਕ ਪਾਸੇ ਵਿਕਾਰਾਂ ਦਾ ਹਮਲਾ ਹੋ ਰਿਹਾ, ਸਾਰੇ ਪਾਸੇ ਇਹ ਹਿੱਕੜੋ ਹੈ, ਹਿੱਕ ਪੰਛੀ ਹੈ, ਉਹਨੇ ਜਾਣਾ। ਪਰ ਇਹ ਇਸ ਗੱਲ ਨੂੰ ਵੀ ਐਕਸਪਲੇਨ ਕਰਦਾ ਹੈ ਕਿ ਜਿਹੜੀ ਸੱਚ ਦੀ ਕੀਮਤ ਹੈ ਉਹ ਤੁਹਾਨੂੰ ਸ਼ਹੀਦੀਆਂ ਨਾਲ ਚੁਕਾਉਣੀ ਪੈਂਦੀ ਹੈ। ਸੱਚ ਦੇ ਲਈ ਜਿਹੜਾ ਸੱਚ ਦਾ ਮਾਰਗ ਹੈ, ਜੋ ਜਦੋਂ ਅਸੀਂ ਹੁਣ ਤਾਂ ਇੱਕ ਚਲੋ ਚੰਗਾ ਕੰਮ ਕੀਤਾ ਹੈ ਉੱਥੋਂ ਦੇ ਸਾਡੇ ਧਾਰਮਿਕ ਅਦਾਰਿਆਂ ਨੇ ਕਿ ਸਫਰੇ ਸ਼ਹਾਦਤ ਸ਼ੁਰੂ ਕੀਤਾ। ਬਹੁਤ ਸਾਰਿਆਂ ਨੂੰ ਤਾਂ ਪਤਾ ਵੀ ਨਹੀਂ ਸੀ। ਇਹ 5, 10, 15 ਸਾਲ ਦੇ ਵਿੱਚ ਹੀ ਔਰ ਇਸ ਵੇਲੇ ਮੈਕਸਿਮਮ ਟੈਲੀਕਾਸਟ ਹੁੰਦਾ। ਔਰ ਮੈਂ ਬਹੁਤ ਵਾਰ ਦੇਖਦਾ ਇਹ ਯਾਦ ਦਹਾਨੀ ਹੈ ਕਿ ਜਦੋਂ ਤੁਸੀਂ ਸੱਚ ਦੇ ਰਸਤੇ ਨੂੰ ਚੁਣਨਾ, ਫਿਰ ਆਨੰਦਪੁਰ ਦਾ ਕਿਲ੍ਹਾ ਹੈ, 9 ਮਹੀਨੇ ਦਾ ਘੇਰਾ ਹੈ, ਬੇਦਾਵੀਏ ਵੀ ਹੋਣੇ ਨੇ, ਉਹਦੇ 'ਚ ਦੁਨੀ ਚੰਦ ਵੀ ਹੋਣੇ ਨੇ, ਗੁਰੂ ਦੇ ਥਾਪੜੇ ਵਾਲੇ ਬਚਿੱਤਰ ਸਿੰਘ ਵੀ ਹੋਣੇ ਨੇ, ਸਰਸਾ ਦਾ ਕੰਡਾ ਵੀ ਹੋਣਾ ਹੈ, ਪਰਿਵਾਰ ਵੀ ਵਿਛੜਨੇ ਨੇ, ਚਮਕੌਰ ਦੀ ਗੜੀ ਵੀ ਹੋਣੀ ਹੈ, ਮਾਛੀਵਾੜੇ ਵੀ ਹੋਣਾ ਹੈ। ਪਰ ਉਸ ਪਿਆਰੇ ਦੀ ਯਾਦ ਵਿੱਚ ਗੀਤ ਇਹੀ ਗਾਉਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਜਿਸ ਦਿਨ ਰੱਬ ਦੀ ਰਜ਼ਾ ਵਿੱਚ ਜੀਣਾ ਆ ਜਾਏ, ਸੱਥਰ ਜਿਹੜਾ ਉਹ ਤਖਤੇ ਤਾਊਸ ਤੋਂ ਵੱਧ ਕੀਮਤ ਲੱਗੇ, ਉਦੋਂ ਸਮਝੋ ਅਸੀਂ ਸੱਚ ਦੇ ਨੇੜੇ ਹਾਂ। ਭੱਠ ਖੇੜਿਆਂ ਦਾ ਰਹਿਣਾ, ਜੇ ਇਨਸਾਨੀ ਕਦਰਾਂ ਕੀਮਤਾਂ ਨਾਲ, ਸਿੱਖੀ ਵੈਲਿਊਜ਼ ਨਾਲ ਕੰਪਰੋਮਾਈਜ਼ ਕਰਕੇ ਕੋਈ ਖੁਸ਼ੀਆਂ ਲੈਣੀਆਂ ਨੇ, ਉਹ ਭੱਠ ਪੈਣ। ਇਹੋ ਜਿਹੀਆਂ ਖੁਸ਼ੀਆਂ ਜਿਹੜੀਆਂ ਯਾਰੇ ਨਾਲੋਂ ਵਿਛੋੜਦੀਆਂ ਨੇ। ਇਹ ਸਾਡਾ ਇਤਿਹਾਸ
ਜਦੋਂ ਅਸੀਂ ਇਸ ਸਾਰੇ ਚੈਪਟਰ ਤੋਂ ਅੱਜ ਤੱਕ ਦੇਖਦੇ ਹਾਂ ਤੇ ਫਿਰ ਇਹ ਯਾਦ ਦਹਾਨੀ ਹੈ। ਇਹ ਗੱਲ ਜਦੋਂ ਤੁਸੀਂ ਕਿਸੇ ਖਿੱਤੇ ਦੇ ਵਿੱਚ ਇੱਕ ਸਿਵਲਾਈਜੇਸ਼ਨ ਨੂੰ ਕੱਢਦੇ ਹੋ, ਇੱਕ ਤਹਿਜ਼ੀਬ ਨੂੰ ਕੱਢਦੇ ਹੋ। ਸਿੱਖੀ ਮਹਿਜ਼ ਇੱਕ ਧਰਮ ਨਹੀਂ ਹੈ, ਮਹਿਜ਼ ਇੱਕ ਮਜ਼ਹਬ ਦਾ ਨਾਂ ਨਹੀਂ ਹੈ, ਇੱਕ ਫਾਰਮ ਆਫ ਰਿਲੀਜਨ ਨਹੀਂ ਹੈ। ਸਿੱਖੀ ਇੱਕ ਤਹਿਜ਼ੀਬ ਹੈ, ਇੱਕ ਸਿਵਲਾਈਜੇਸ਼ਨ ਹੈ, ਇੱਕ ਸੱਭਿਆਚਾਰ ਹੈ। ਗੁਰੂ ਨਾਨਕ ਪਾਤਸ਼ਾਹ ਤੋਂ 1699 ਤੱਕ 230 ਵਰੇ ਉਸ ਧਰਤੀ ਦੇ ਖਿੱਤੇ ਤੇ ਉਸ ਇਨਸਾਨ ਨੂੰ ਘੜਿਆ ਗਿਆ, ਉਸ ਨੂੰ ਸਿਧਾਂਤ ਦਿੱਤਾ, ਉਸ ਨੂੰ ਬੋਲੀ ਦਿੱਤੀ। ਗੁਰੂ ਅੰਗਦ ਪਾਤਸ਼ਾਹ ਉਹਨਾਂ ਨੂੰ ਇੰਸਟੀਟਿਊਸ਼ਨਸ ਦਿੱਤੀਆਂ, ਸੰਗਤ ਤੇ ਪੰਗਤ, ਉਹਨਾਂ ਨੂੰ ਇਸ ਛੂਤ ਛਾਤ ਔਰ ਜੋ ਵਰਣ ਆਸ਼ਰਮ ਤੋਂ ਦੂਰ ਕਰਦੇ ਆ ਸਰੋਵਰ ਦਿੱਤੇ। ਉਹਨਾਂ ਨੂੰ ਉਹ 4 ਦਰਵਾਜ਼ੇ, ਕਬੀਰ ਜਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ, ਜੋ ਦਰ ਐਸਾ ਹੋਏ। ਹਰਮੰਦਰ ਬਖਸ਼ਿਆ ਤੇ ਠੀਕ ਹਰਮੰਦਰ ਸਾਹਿਬ ਦੇ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਉਹ ਤਖਤ ਜਿਹੜਾ ਉਸ ਵੇਲੇ ਦੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਰੱਖਿਆ ਗਿਆ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਇਹ ਤਖਤ ਸੈਂਟਰ ਆਫ ਪਾਵਰ ਹੁੰਦੇ ਨੇ। ਤਖਤਾਂ ਤੇ ਸ਼ਸਤਰ ਮਹਿਰ ਕੋਈ ਡੈਕੋਰੇਸ਼ਨ ਨਹੀਂ ਹੈ ਕਿ ਜੀ ਤਖਤਾਂ ਦੇ ਉੱਤੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਏ, ਕੋਈ ਡੈਕੋਰੇਟਿਵ ਪੀਸ ਨਹੀਂ ਨੇ, ਕਿਉਂਕਿ ਤਖਤ ਕਾਇਮ ਵੀ ਸ਼ਸਤਰ ਨਾਲ ਹੁੰਦੇ ਨੇ, ਡਿਫੈਂਡ ਵੀ ਸ਼ਸਤਰ ਦੇ ਨਾਲ ਕੀਤੇ ਜਾਂਦੇ ਨੇ। ਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਅਕਾਲ ਤਖਤ ਜੇ ਸਿੱਖੀ ਫਲਸਫੇ ਦੀ ਨਹੀਂ ਅਬਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਪਤਾਲ ਚ ਉਸ ਦੀ ਨਹੀਂ ਹੈ, ਤੇ ਅਕਾਲ ਤਖਤ ਦੀ ਸਿਰਜਣਾ ਕਿਨਹੂ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸਾਹਿਬ ਨੀਂਹ ਪੱਥਰ ਰੱਖਦੇ ਨੇ, ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ ਨੇ, ਭਾਈ ਗੁਰਦਾਸ ਜੀ ਗਾਰਾ ਤਿਆਰ ਕਰਦੇ ਨੇ। ਔਰ ਉਹ 2 ਫੁੱਟ ਉੱਚਾ ਤਖਤ ਦਿੱਲੀ ਤਖਤ ਤੋਂ ਜਿਹੜੀ ਪਹਿਲੀ ਵਾਰ ਭਾਈ ਨੱਥਾ ਤੇ ਅਬਦੁੱਲਾ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਉਹਨਾਂ ਨੇ ਗਾਵੀ, ਰਬਾਬੀ ਸਨ, ਰਬਾਬੀ ਕੀਰਤਨ ਵੀ, ਔਰ ਉਹੀ ਰਬਾਬੀ ਢੱਡ ਦੇ ਨਾਲ ਗਾਣ ਨੂੰ ਅਸੀਂ ਢਾਡੀ ਕਹਿੰਦੇ ਹਾਂ, ਸਾਡੇ ਪਹਿਲੇ ਢਾਡੀ ਨੇ, ਤੇ ਉਹਨਾਂ ਪਹਿਲੀ ਵਾਰ ਗਾਵੀ ਸੀ। ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਲੰਮੀ ਵਾਰ ਹੈ ਪਰ ਮੈਂ ਸ਼ਾਰਟ ਕਰ ਰਿਹਾ। ਪੱਗ ਤੇਰੀ ਕੀ ਜਹਾਂਗੀਰ ਦੀ, ਇੱਕ ਲਾਈਨ ਖਿੱਚੀ ਗਈ। ਅਜ਼ਮਤ ਤੇ ਰਾਜ, ਅਜ਼ਮਤ ਦੇ ਲਈ ਰਾਜ ਜ਼ਰੂਰੀ ਹੈ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿੜ ਕਰਵਾਈ ਸੀ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੇ ਇੰਡੀਵਿਜੂਅਲਸ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਔਰ ਉਹਨਾਂ ਕੌਮਾਂ ਦੀ ਦਸ਼ਾ ਕੀ ਹੁੰਦੀ ਹੈ? ਸਾਡੇ 20ਵੀਂ ਸਦੀ ਦੇ ਇੱਕ ਵੱਡੇ ਦਾਰਸ਼ਨਿਕ ਸ਼ਾਇਰ, ਔਰ ਮੈਂ ਬਹੁਤ ਵਾਰ ਕਹਿੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਪਿਛਲੀਆਂ 4 ਦਹਾਈਆਂ 'ਚ ਜਾਂ ਸਾਡੀ ਕਰੰਟ ਸਟਰਗਲ ਨੂੰ ਉਸ ਦਾਰਸ਼ਨਿਕ ਔਰ ਰੱਬੀ ਸਿੱਖੀ ਫਲਸਫੇ ਦੇ ਰੰਗ 'ਚ ਜੇ ਕੋਈ ਰੰਗ ਕੇ ਪੇਸ਼ ਕਰ ਸਕਿਆ ਤੇ ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ। ਉਹਨਾਂ ਦੀ ਨਜ਼ਮ ਦਾ ਇੱਕ ਹਿੱਸਾ ਹੈ ਜਿਹਦੇ 'ਚ ਉਹ ਕਹਿੰਦੇ ਨੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ, ਜੇ ਲੜ ਮਾਹੀ ਦਾ ਫੜ ਕੇ। ਅੱਜ ਵੀ ਚੈਲੰਜਸ ਬਹੁਤ ਵੱਡੇ ਨੇ। ਹੀਰਿਆਂ ਨੂੰ ਸੰਭਾਲਿਆ ਜਾਂਦਾ, ਚੋਰੀ ਹੀਰਿਆਂ ਦੀ ਹੁੰਦੀ ਹੈ, ਕੌਡੀਆਂ ਨੂੰ ਤੁਸੀਂ ਵੱਡੇ ਬਾਕਸਿਸ 'ਚ ਨਹੀਂ ਰੱਖਦੇ। ਸਿੱਖੀ ਉਹ ਹੀਰਾ ਹੈ। ਸਾਡਾ ਫਲਸਫਾ ਉਹ ਜਾਗਰੂਕ ਇਨਸਾਨ ਹਮੇਸ਼ਾ ਰੜਕਦਾ ਉਹਨਾਂ ਹਾਕਮਾਂ ਨੂੰ ਜਿਹੜੇ ਸਮਝਦੇ ਨੇ ਕਿ ਭਾਈ ਇਹ ਤਬਦੀਲੀ ਦੇ ਸੂਚਕ ਨੇ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਇੱਕਦਮ ਬਾਅਦ, ਔਰ ਇਹ ਗੱਲ ਜਦੋਂ ਅਸੀਂ ਮੀਰੀ ਤੇ ਪੀਰੀ ਦੇ ਕਨਸੈਪਟ ਦੀ ਗੱਲ ਕਰ ਰਹੇ ਹਾਂ, ਤੁਸੀਂ ਦੇਖੋਗੇ ਕਿ ਜਿਹੜੇ 5 ਸਿੱਖ ਜਦੋਂ ਗੁਰੂ ਅਰਜਨ ਸਾਹਿਬ ਸ਼ਹਾਦਤ ਲਈ ਜਾਂਦੇ ਨੇ ਲਾਹੌਰ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਜਿਹੜੇ 5 ਸਿੱਖ ਗੁਰੂ ਅਰਜਨ ਸਾਹਿਬ ਦੇ ਨਾਲ ਜਾਂਦੇ ਨੇ, ਉਹੀ ਜਦੋਂ 6ਵੇਂ ਪਾਤਸ਼ਾਹ ਦੀਆਂ ਜੰਗਾਂ, ਅੰਮ੍ਰਿਤਸਰ ਜੀ ਦੀ ਜੰਗ ਪਹਿਲੀ ਜੰਗ ਹੈ, ਉਹ ਜਰਨੈਲ ਵੀ ਨੇ। ਭਾਈ ਪਿਰਾਣਾ ਜੀ ਦਾ ਗੁਰਦੁਆਰਾ ਸਾਹਿਬ ਕਦੇ ਅੰਮ੍ਰਿਤਸਰ, ਉਹ ਸ਼ਹੀਦ ਹੁੰਦੇ ਨੇ ਉਸ ਪਹਿਲੀ ਜੰਗ ਦੇ ਵਿੱਚ। ਹੁਣ ਉਹੀ ਨੇ ਬਾਬਾ ਬੁੱਢਾ ਜੀ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨੇ,
ਉਹੀ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ ਦਿੰਦੇ ਨੇ। ਕਿਵੇਂ ਕੋਈ ਇਹ ਕਹਿ ਸਕਦਾ ਹੈ ਕਿ ਜੀ ਅਸੀਂ ਤਾਂ ਸਿਰਫ ਉਹ ਭਗਤੀ ਦਾ ਰਾਹ ਹੈ, ਔਰ ਦੂਸਰਾ ਇਹ ਔਰ ਇਹੀ ਜਦੋਂ ਰਬਾਬੀਆਂ ਨੇ ਕਿਹਾ ਸੀ ਉਸ ਦੋ ਤਲਵਾਰੀ ਬੱਧੀਆਂ, ਮੈਨੂੰ ਬਹੁਤ ਵਾਰ ਲੱਗਦਾ ਸੀ ਵੀ ਤਲਵਾਰਾਂ ਤਾਂ ਪਹਿਨੀਆਂ ਜਾਂਦੀਆਂ ਨੇ, ਬੰਨਣ ਦਾ ਕੀ ਹੈ। ਸੋ ਮੈਨੂੰ ਇਹ ਲੱਗਾ ਵੀ ਉਸ ਕਿਸਮ ਦੇ ਲੋਕਾਂ ਲਈ ਜਿਹੜੇ ਉਹਨਾਂ ਤਲਵਾਰਾਂ ਦੇ ਵਿੱਚੋਂ ਵੀ ਕੋਈ ਵੱਖਰੀਆਂ ਲੱਭ ਸਕਦੇ ਨੇ, ਉਹਨਾਂ ਕਿਹਾ ਵੀ ਇਨਵਿੰਸੀਬਲ ਫॉर ਇਟਰਨਿਟੀ, ਹਮੇਸ਼ਾ ਲਈ ਮੀਰੀ ਤੇ ਪੀਰੀ ਦੇ ਦੋ ਕਨਸੈਪਟਸ ਨੂੰ ਬੰਨ ਦਿੱਤਾ ਗਿਆ ਉਸ ਦੋ ਤਲਵਾਰੀ ਬੱਧੀਆਂ। ਕਿਉਂਕਿ ਜੇ ਅਜ਼ਮਤ ਤੁਸੀਂ ਰੱਖਣੀ ਹੈ ਤੇ ਫਿਰ ਰਾਜ ਜ਼ਰੂਰੀ ਹੈ। ਤੇ ਇਹ ਵੀ ਲਾਈਨ ਡਰਾ ਕਰ ਦਿੱਤੀ ਕਿ ਇੱਕ ਪਾਸੇ ਅਕਾਲ ਤਖਤ ਦੇ ਵਡਿਆਏ ਸਨਮਾਨੇ ਅਕਾਲ ਤਖਤ ਨੂੰ ਸਮਰਪਿਤ ਹੋਣਗੇ ਤੇ ਦੂਜੇ ਪਾਸੇ ਦਿੱਲੀ ਤਖਤ ਵਾਲੇ ਹੋਣਗੇ। 4 ਸਦੀਆਂ ਦੀ ਕਹਾਣੀ ਇਹੀ ਕੁਝ ਬਿਆਨ ਕਰਦੀ ਹੈ। ਔਰ ਅਸੀਂ ਜਿੱਥੇ ਇਹਨਾਂ 3 ਸਦੀਆਂ ਦੇ ਵਿੱਚ 350 ਸਾਲ ਦੇ ਵਿੱਚ ਮੁਗਲਿਆ ਸਾਮਰਾਜ, ਅਫਗਾਨ ਧਾੜਵੀ ਜਿਨ੍ਹਾਂ ਨੂੰ ਦਰਾ ਖੈਬਰ ਪਾਰ ਧੱਕਿਆ, ਇਧਰੋਂ ਦੱਖਣ ਚ ਆਉਣ ਵਾਲੇ ਮਰਾਠੇ ਵੀ, ਇਹ ਬਹੁਤ ਵਾਰ ਸਿੱਖ ਇਤਿਹਾਸ ਚ ਬਿਆਨਿਆ ਨਹੀਂ ਜਾਂਦਾ, ਲਗਭਗ 2 ਸਾਲ ਮਰਾਠੇ ਪੰਜਾਬ ਦੇ ਉੱਤੇ ਕਾਬਜ਼ ਰਹੇ, ਲਾਹੌਰ ਤੇ ਰੋਹਤਾਸ ਤੱਕ ਪਹੁੰਚ ਗਏ ਸੀ। ਔਰ ਇੰਨੇ ਜ਼ਾਲਮ ਇਹਨਾਂ ਦਾ ਜ਼ੁਲਮ ਸੀ ਕਿ ਜਿਸ ਪ੍ਰਥਾਏ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਅਰੇ ਰਾਣੀ ਸਾਹਿਬ ਕੌਰ ਮਹਾਰਾਣੀ ਪਟਿਆਲਾ ਜਿਹੜੀ ਹੈ ਉਸਨੇ ਕਿਵੇਂ ਉਹਨਾਂ ਨੂੰ ਖਦੇੜਿਆ ਸੀ। ਔਰ ਇਹ ਲੜਾਈ ਜਦੋਂ ਅਸੀਂ ਦੇਖਦੇ ਹਾਂ ਵਿਚਾਰਧਾਰਾਵਾਂ ਦੀ, ਇਹੀ ਥਾਟ ਵਾਲਿਆਂ ਨੇ ਫਿਰ ਜਦੋਂ ਸਿੱਖ ਰਾਜ ਹੜੱਪਣ ਦੇ ਲਈ ਸ਼ਾਹ ਮੁਹੰਮਦ ਤੋਂ ਵੱਧ ਕੇ ਕੋਈ ਟੈਸਟੀਮਨੀ ਨਹੀਂ ਹੈ। ਤੇ ਜਦੋਂ ਸ਼ਾਹ ਮੁਹੰਮਦ ਕਹਿੰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਬਹੁਤਿਆਂ ਨੂੰ ਲੱਗੇਗਾ ਵੀ ਇਹ ਉਹਦਾ ਕਿਤਾਬ ਦਾ ਨਾਂ ਤਾਂ ਜੰਗਨਾਮਾ ਸਿੰਘਾਂ ਫਰੰਗੀਆਂ, ਇਹ ਵੀ ਬਾਅਦ ਚ ਬਦਲਿਆ ਗਿਆ, ਉਹਦਾ ਓਰੀਜਨਲ ਨਾਂ ਹੈ ਜੰਗ ਹਿੰਦ ਪੰਜਾਬ। ਕਿਉਂਕਿ ਬਾਕੀ ਸਾਰੇ ਜਿਹੜੇ ਸਾਨੂੰ ਅੱਜ ਆਪਣੀ ਸੱਭਿਅਤਾ ਤੇ ਭਾਰਤ ਤੇ ਏਕਤਾ ਅਖੰਡਤਾ ਦਾ ਮੰਤਰ ਪੜਾਉਂਦੇ ਨੇ, ਕਦੇ ਵੀ ਅਸੀਂ ਇਸ ਗੰਗਾ ਜਮਨੀ ਤਹਿਜ਼ੀਬ ਦਾ ਹਿੱਸਾ ਨਹੀਂ ਰਹੇ। ਸਾਡਾ ਸੱਭਿਆਚਾਰ ਦੇਸ਼ ਪੰਜਾਬ, ਜੇ ਪ੍ਰੋਫੈਸਰ ਮੋਹਨ ਸਿੰਘ ਵਰਗਾ ਵੀ ਨਜ਼ਮ ਲਿਖਦਾ ਹੈ ਦੇਸ਼ਾਂ ਵਿੱਚੋਂ ਦੇਸ਼, ਸ਼ ਲਫ਼ਜ਼ ਅੱਜ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਹਾਂ, ਦੇਸ਼ ਕਹਿਣ ਲੱਗ ਗਏ, ਲਫ਼ਜ਼ ਦੇਸ਼ ਸੀ ਤੇ ਅਸੀਂ ਦੇਸੀ ਲਫ਼ਜ਼ ਇੱਥੋਂ ਹੀ ਆਇਆ। ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ। ਹੁਣ ਇਹ ਜਿਹੜੀ ਇੱਕ ਪਾਸੇ ਆਈਡੈਂਟੀਟੀ ਹੈ, ਔਰ ਸ਼ਾਹ ਮੁਹੰਮਦ ਕਹਿੰਦਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਾਂ ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਹੁਣ ਪੂਰਬ ਈਸਟ ਨੂੰ ਅਸੀਂ ਬਿਹਾਰ, ਉੜੀਸਾ, ਇਹ ਪੂਰਬ ਦੀਆਂ ਰਿਆਸਤਾਂ ਨੇ ਜਿਨ੍ਹਾਂ ਦੇ ਬਹੁਤ ਸਾਰੇ ਫੌਜੀ ਫਰੰਟ ਹਮਲਾ ਕਰਨ ਵਾਲੇ ਸੀ। ਦੱਖਣ ਹੈਦਰਾਬਾਦ ਨਾਲ ਜੁੜਿਆ ਜਾਂਦਾ ਹੈ, ਉਦੋਂ ਤੱਕ ਤਮਿਲਨਾਡੂ ਜਿਹਨੂੰ ਅੱਜ ਕਹਿੰਦੇ ਨੇ ਮਦਰਾਸ, ਬਹੁਤ ਸਾਰੀਆਂ ਫੌਜਾਂ ਉਹ ਹਮਲਾਵਰ ਸਨ। ਸੋ ਅਸੀਂ ਜਿਸ ਸੋਵਰਨਿਟੀ ਦੇ ਲਈ ਲੜੇ, ਉਸ ਸੋਵਰਨਿਟੀ ਨੂੰ ਸਬਡਿਊ ਕਰਨ ਦੇ ਲਈ ਇਹੀ ਅੰਗਰੇਜ਼ਾਂ ਦੇ ਕੁੱਤੇ ਬਣੇ, ਜਿਹੜੇ ਅੱਜ ਦਿੱਲੀ ਤਖਤ ਦੇ ਉੱਤੇ ਬੈਠ ਕੇ, ਜੂਨ 84 ਵੀ ਇਹੀ ਸੀ ਕਿ ਭਾਈ ਇਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਫਾਈਨਲੀ ਲਾਈਨਸ ਡਰਾ ਹੋਈਆਂ ਨੇ। ਇਹਨਾਂ 40 ਵਰਿਆਂ ਨੇ ਅੱਜ ਲਿਆ ਕੇ ਜਿੱਥੇ ਸਾਨੂੰ ਖੜਾ ਕੀਤਾ। ਜਿਉਂ ਹੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦਾਖਲ ਹੋਏ ਡਾਕਟਰ ਚੀਮਾ ਔਰ ਗੱਲ ਮੈਂ ਕਿਹਾ, ਇਹ ਹੈ ਸ਼ਹੀਦਾਂ ਦੇ ਡੁੱਲੇ ਖੂਨ ਦਾ ਕ੍ਰਿਸ਼ਮਾ। ਇਹੋ ਜਿਹੀ ਭਰਮ ਕਦੇ ਜਦੋਂ 1710 ਦੇ ਵਿੱਚ ਬਹਾਦਰ ਸ਼ਾਹ ਨੇ ਇਹ ਫਰਮਾਨ ਕੱਢਿਆ ਸੀ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾ ਦਿੱਤਾ ਜਾਏ, ਜਦੋਂ ਅਬਦਾਲੀ ਨੇ ਘੱਲੂਘਾਰਾ ਵਰਤਾਇਆ ਸੀ, ਉਹਨੇ ਕਿਹਾ ਸੀ ਮਰਾਠਿਆਂ ਦਾ ਮੈਂ ਲੱਕ ਤੋੜਿਆ, ਅੱਜ ਤੱਕ ਨਹੀਂ ਉੱਠੇ। ਇਹਨਾਂ ਨੂੰ 6 ਮਹੀਨੇ ਦੇ ਵਿੱਚ ਸਿੱਖਾਂ ਨੇ ਜਾ ਕੇ ਲਾਹੌਰ ਫਤਿਹ ਕਰ ਲਿਆ ਸੀ। ਅੰਗਰੇਜ਼ਾਂ ਨੇ ਸਾਨੂੰ ਮਰਸਨਰੀ ਬਣਾਇਆ, ਪਹਾੜੇ ਦੇ ਟੱਟੂ ਬਣਾਇਆ, ਫੌਜਾਂ ਦੇ ਵਿੱਚ ਵੀ ਜ਼ਮੀਨਾਂ ਦੇ ਕੇ ਵੀ। ਉਹ ਇੱਕ ਵੱਖਰੀ ਕਹਾਣੀ ਹੈ ਕਿ ਅੱਜ ਸਾਡਾ ਇੱਕ ਵੱਡਾ ਤਬਕਾ ਉਸ ਕਲੋਨੀਅਲ ਮਾਈਂਡ ਸੈਟ ਦਾ ਹਿੱਸਾ ਹੈ। ਔਰ ਇਹੀ ਐਕਸਪਲੇਨ ਕਰਦਾ ਹੈ ਬਿਹੇਵੀਅਰ ਪੰਜਾਬ ਪੁਲਿਸ ਦੇ। ਉਹਨਾਂ ਪਗੜੀ ਧਾਰੀ ਸਾਡੇ ਹੀ ਬੱਚੇ ਨੇ, ਸਾਡੇ ਹੀ ਭਰਾ ਨੇ, ਸਾਡੇ ਹੀ ਬੇਟੇ ਬੇਟੀਆਂ ਨੇ। ਅੱਜ ਪੰਜਾਬ ਪੁਲਿਸ ਇਕੱਲੇ ਹੁਣ ਇਹ ਨਹੀਂ ਹੈ ਕਿ ਮਰਦਾਂ ਦਾ ਰਹਿ ਗਿਆ, ਉਹਨਾਂ ਨੇ ਮਾਝੇ ਦੇ ਵਿੱਚ ਐਨ ਇਸ ਕਿਸਮ ਦੀਆਂ ਇੰਸਟੀਟਿਊਸ਼ਨਸ ਖੜੀਆਂ ਕਰਕੇ ਬੀਬੀਆਂ ਨੂੰ ਵੀ ਅੱਗੇ ਲੈ ਆਂਦਾ ਕਿ ਉਹ ਦੇਸ਼ ਨੂੰ ਡਿਫੈਂਡ ਕਰਨ। ਇਹਨਾਂ ਦੇ ਨੂੰ ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਹੋਏਗੀ ਕਿ ਚੈਲੰਜਸ ਮਲਟੀਪਲ ਨੇ, ਬਹੁਤ ਸਾਰੇ ਪਾਸਿਓਂ ਨੇ। ਉਹ ਜੈਨੋਸਾਈਡ ਦੀ ਗੱਲ ਕਰਦੇ ਆ, ਪਿਛਲੀ ਕਾਨਫਰੰਸ ਵੀ ਮੈਂ ਕਿਹਾ ਸੀ ਕਿ ਜੈਨੋਸਾਈਡ ਮੈਜ਼ ਫਿਜ਼ੀਕਲ ਨਹੀਂ ਹੁੰਦਾ। ਜਿਹੜੇ ਉਹਨਾਂ ਨੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਹੀਰੇ ਜਿਹੜੇ ਨੇ ਉਹ ਸਫਾਏ ਹਸਤੀ ਤੋਂ ਮਿਟਾ ਦਿੱਤੇ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ। ਪਰ ਸਭ ਤੋਂ ਖਤਰਨਾਕ ਜਿਹੜਾ ਹੁੰਦਾ ਹੈ ਜਦੋਂ ਤੁਹਾਡੀ ਸਟੇਟ ਆਫ ਮਾਈਂਡ, ਤੁਸੀਂ ਗੁਲਾਮੀ ਕਬੂਲ ਲੈਂਦੇ ਹੋ, ਉਹ ਹਿਸਟੋਰੀਕਲ ਜੈਨੋਸਾਈਡ ਹੁੰਦਾ ਹੈ, ਉਹ ਸੱਭਿਆਚਾਰਕ ਹੁੰਦਾ ਹੈ, ਉਹ ਇਕਨੋਮਿਕਲ ਹੁੰਦਾ ਹੈ। ਤੁਹਾਡੇ ਪਾਣੀ ਦੀ ਲੁੱਟ ਹੈ,
ਸੱਭਿਆਚਾਰ ਦਾ ਕੀ ਹਾਲ ਕੀਤਾ, ਤੁਹਾਡਾ ਪ੍ਰਾਈਡ ਹੀ ਖਤਮ ਕਰ ਦੇਣਾ। ਅਲਟੀਮੇਟਲੀ ਹਿਸਟਰੀ ਸਾਡਾ ਪ੍ਰਾਈਡ ਹੈ। ਸਾਡੇ ਬਜ਼ੁਰਗਾਂ ਨੇ ਅਰਦਾਸ ਸਾਰੇ ਇਤਿਹਾਸ ਨੂੰ ਸ਼ਾਮਲ ਕੀਤਾ ਹੈ ਤਾਂ ਕਿ ਸਿੱਖ ਉਹਦੇ ਸਾਹਮਣੇ ਉਹਦਾ ਆਸ਼ਾ ਵੀ ਹੋਏ ਕਿ ਵੀ ਉਹਨੇ ਹਾਸਲ ਕੀ ਕਰਨਾ ਹੈ। ਅਰਦਾਸ ਅਕਾਲ ਪੁਰਖ ਵਾਚਕ ਹੈ, ਪਰ ਅਸੀਂ ਜਦੋਂ ਇਸ ਅਰਦਾਸ ਦੇ ਹਿੱਸੇ ਤੱਕ ਪਹੁੰਚ ਜਾਂਦੇ ਹਾਂ ਤੇ ਫਿਰ ਸਰਬੱਤ ਖਾਲਸਾ ਦੇ ਰੂਪ ਚ ਅਸੀਂ ਅਕਾਲ ਪੁਰਖ ਤੋਂ ਮੰਗ ਰਹੇ ਹੁੰਦੇ ਹਾਂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਹੁਣ ਇੱਥੇ ਅਸੀਂ ਉਸ ਵੱਡੇ ਖਾਲਸਾ ਪਰਿਵਾਰ ਦੀ ਗੱਲ ਕਰਦੇ ਹਾਂ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਖਾਲਸਾ ਜੀ ਕਿਉਂਕਿ ਜਿਵੇਂ ਗੁਰੂ ਸਾਹਿਬ ਦੇ ਲਈ ਅਸੀਂ ਜੀ ਲਫ਼ਜ਼ ਸਤਕਾਰਤ ਲਫ਼ਜ਼ ਹੈ, ਅਸੀਂ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੇਸ਼ੱਕ ਮੋਨਾਰਕੀ ਆ, ਉਹ ਬਾਦਸ਼ਾਹ ਸਨ, ਪਰ ਸਰਕਾਰੀ ਮੋਹਰ ਜਾਂ ਸਰਕਾਰ ਦਾ ਨਾਂ ਸੀ ਸਰਕਾਰੇ ਖਾਲਸਾ ਜੀਓ। ਇਹ ਕਿਉਂਕਿ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਵਸਦੇ ਨੇ। ਖਾਲਸਾ ਮੇਰੀ ਜਾਨ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਚ ਓਤ ਪੋਤ ਨੇ, ਇਵੇਂ ਮੈਂ ਖਾਲਸੇ ਚ ਇਹ ਸਰਕਾਰੇ ਖਾਲਸਾ ਜਿਉ ਹੈ। ਅਕਾਲ ਪੁਰਖ ਨੂੰ ਅਸੀਂ ਕਹਿ ਰਹੇ ਹੈ ਅਕਾਲ ਪੁਰਖ, ਖਾਲਸਾ ਤੇਰਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਮੌਜ ਕੀ ਹੁੰਦੀ ਹੈ, ਕਿਸ ਰੰਗ ਦੇ ਵਿੱਚ ਪਰਮਾਤਮਾ ਨੇ ਉਹ ਇਸ ਖਾਲਸੇ ਨੂੰ ਪ੍ਰਗਟ ਕੀਤਾ, ਪਰ ਅਸੀਂ ਉਸ ਅਕਾਲ ਪੁਰਖ ਦੀ ਫੌਜ ਦੇ ਸਿਪਾਹ ਸਿਲਾਰ ਹੈ। ਤੇ ਜਦੋਂ ਅਸੀਂ ਉਹਦੇ ਸਿਪਾਹ ਸਿਲਾਰ ਹੈ ਤੇ ਸਿਪਾਹ ਸਿਲਾਰ ਜਦੋਂ ਜੰਗ ਦੇ ਮੈਦਾਨ ਵਿੱਚ ਉਤਰਦਾ ਹੈ ਤੇ ਉਹ ਉਸ ਪਾਤਸ਼ਾਹਾਂ ਦੇ ਪਾਤਸ਼ਾਹ ਸਾਵਰਨ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਜੋ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਪਾਤਸ਼ਾਹਾਂ ਦੇ ਪਾਤਸ਼ਾਹ ਅਕਾਲ ਪੁਰਖ ਤੋਂ ਅਸੀਂ ਮੰਗਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ। ਰਛਿਆ ਹੈ ਪ੍ਰੋਟੈਕਸ਼ਨ, ਰਿਆਇਤ ਹੈ ਕੰਸੈਸ਼ਨ, ਕਿ ਤੁਹਾਡੀ ਪ੍ਰੋਟੈਕਸ਼ਨ ਹੋਏ, ਤੁਹਾਡੀ ਰਿਆਇਤ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ। ਔਰ ਜ਼ਮਾਨੇ ਨੇ ਦੇਖਿਆ ਕੋਵਿਡ ਦੇ ਚਲਦਿਆਂ ਸਾਡੀ ਦੇਗ ਦੀ ਫਤਿਹ ਹੋਈ। 5 ਵੱਡੇ ਮੁਲਕਾਂ ਦੇ ਹੈਡ ਆਫ ਸਟੇਟ ਉਸ ਤੋਂ ਫੋਲੋਇੰਗ ਜਦੋਂ ਖਾਲਸਾ ਸਾਜਨਾ ਦਿਵਸ ਆਇਆ ਉਹਨਾਂ ਨੇ ਮੁਬਾਰਕਬਾਦ ਦਿੱਤੀ। ਤੁਹਾਡੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਪੱਗ ਬੰਨ੍ਹ ਕੇ ਆ ਕੇ ਵੱਡੇ ਫੰਕਸ਼ਨਾਂ 'ਚ ਸਿੱਖਾਂ ਦੀ ਤਾਰੀਫ ਕਰਦੇ ਨੇ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਪਿਛਲੀ ਜਿਹਨੇ ਰਿਜ਼ਾਈਨ ਕਰਨ ਤੋਂ ਪਹਿਲਾਂ ਉਹਨੇ ਯਕੀਨੀ ਬਣਾਇਆ ਨਿਊਜ਼ੀਲੈਂਡਰਸ ਨੂੰ, ਕਹਿੰਦੇ ਕਿ ਸਿੱਖਾਂ ਤੋਂ ਸਿੱਖੋ। ਇਹ ਇੰਸਟੀਟਿਊਸ਼ਨਸ ਕਿਹਨੇ ਦਿੱਤੀਆਂ? ਦੇਗ ਤੇਗ ਜਗ ਮੈਂ ਦਊ ਚਲੇ, ਸਾਡੀ ਤੇਗ ਵੀ ਚੱਲੀ ਹੈ। ਜ਼ਮਾਨੇ ਨੇ ਸਾਡੀ ਤੇਗ ਦੇ ਰੰਗ ਦੇਖੇ ਹੋਏ ਨੇ। ਅੱਜ ਵੀ ਇਹਨਾਂ 4 ਦਹਾਕਿਆਂ ਦੇ ਸੰਘਰਸ਼, ਮੈਂ ਜਦੋਂ ਮਲਟੀਪਲ ਸ਼ਹੀਦਾਂ ਦੀ ਗੱਲ ਕਰਦਾ ਤੇ ਮੇਰੇ ਸਾਹਮਣੇ ਹੁੰਦਾ ਵੀ ਇਹਨਾਂ ਨੂੰ ਅਸੀਂ ਜੇ ਬਿਲਕੁਲ ਕੋਡੀਫਾਈ ਕਰਨਾ ਹੋਏ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਸਾਨੂੰ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ ਤੇ, ਜਿਨ੍ਹਾਂ ਨੇ ਇਤਿਹਾਸ ਦਾ ਮੋੜ ਬਦਲ ਕੇ ਰੱਖ ਦਿੱਤਾ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਇਹ ਕੋਈ ਛੋਟੇ ਕਿਰਦਾਰ ਨੇ। ਸਦੀਆਂ ਬਾਅਦ ਇਦਾਂ ਦਾ ਕੋਈ ਮਰਦ ਮੁਜਾਹਿਦ ਪੈਦਾ ਹੁੰਦਾ ਹੈ। ਕਦੇ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। उन्होंने दिखा देना हुंदा, उन्होंने जलवा दिखा दिता है। हुण साडे जिम्मे है, जिस नूं संत पिंडां वाले कहंदे सन खालसा जी शहीदां दे खून दा हक लैणे, ते शहीदां दे खून दा हक फिर उस अरदास नाल जाके जुड़दा है कि बिरद की पैज देग तेग फतेह। बिरद की पैज, ਬਿਰਧ ਸੰਸਕ੍ਰਿਤ ਦਾ ਲਫ਼ਜ਼ ਇੱਕ ਵਿਰਧ ਹੈ ਜਿਸ ਚੋਂ ਆਇਆ, ਜਿਹਨੂੰ ਸਾਡੇ ਵਿਦਵਾਨਾਂ ਨੇ ਐਕਸਪਲੇਨ ਕੀਤਾ, ਜਿਹਨੂੰ ਕਹਿੰਦੇ ਨੇ ਟਾਈਟਲਸ ਐਂਡ ਆਨਰਸ। ਕਿਉਂਕਿ ਅਕਾਲ ਤਖਤ, ਅਕਾਲ ਪੁਰਖ ਦਾ ਪ੍ਰਗਟ ਕੀਤਾ ਤਖਤ, ਤੇ ਅਕਾਲ ਪੁਰਖ ਦੇ ਹੁਕਮ 'ਚ ਖਾਲਸੇ ਦਾ ਪ੍ਰਗਟ ਹੋਣਾ, ਤੇ ਹੇ ਅਕਾਲ ਪੁਰਖ ਤੇਰਾ ਆਨਰ ਹੈ, ਤੂੰ ਖਾਲਸਾ ਬਣਾਇਆ, ਇਸ ਲਈ ਆਪਣੇ ਬਿਰਧ ਦੀ ਪੈਜ ਰੱਖੀ ਹੈ। ਜਿਹੜਾ ਟਾਈਟਲ ਹੈ ਖਾਲਸੇ ਦਾ, ਜਿਹੜਾ ਜੰਗ ਦੇ ਮੈਦਾਨ 'ਚ ਜਾਂ ਜਿੱਤਦਾ ਜਾਂ ਸ਼ਹੀਦ ਹੁੰਦਾ ਉਹ ਭਗੌੜਾ ਨਹੀਂ ਹੁੰਦਾ। ਬਿਰਧ ਕੀ ਪੈਜ ਪੰਥ ਕੀ ਜੀਤ, ਵਿਕਟਰੀ ਆਲਵੇਜ਼ ਟੂ ਦਾ ਪੰਥ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ।
ਸ੍ਰੀ ਸਾਹਿਬ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਜਦੋਂ ਸ਼ਸਤਰ ਜਿਹੜਾ ਹੈ ਉਹਨਾਂ ਨੂੰ ਵਿਰਾਜਦੇ ਹੈ ਤੇ ਸ਼ਸਤਰ ਕਿਰਪਾਨ ਦਾ ਨਾਂ ਸ੍ਰੀ ਸਾਹਿਬ ਹੈ। ਜੈ ਤੇ ਗੰਗ ਜਿਸ ਨਾਲ ਮੈਂ ਸ਼ੁਰੂਆਤ ਕੀਤੀ ਕਿ ਇਹ ਦੁਰਮਤ ਦਰਨਗ ਵੀ ਹੈ, ਕੱਲਾ ਸਿਰਫ ਜੰਗ ਦੇ ਮੈਦਾਨ 'ਚ ਸਿਰ ਨਹੀਂ ਤਲਵਾਰ ਉਸ ਸੱਚ ਦੀ ਨਿਸ਼ਾਨੀ ਵੀ ਹੈ। ਸਰ ਕਪੂਰ ਸਿੰਘ ਹੋਰਾਂ ਦੀ ਇੱਕ ਪੁਸਤਕ ਹੈ ਪਰਾਸ਼ਰ ਪ੍ਰਸ਼ਨਾ, ਉਸ ਦੇ ਵਿੱਚ ਉਹਨਾਂ ਨੇ ਥਾਈਲੈਂਡ ਦੇ ਇੱਕ ਮਿਊਜ਼ੀਅਮ 'ਚ ਬੁੱਧਾ ਦੀ ਪੋਰਟਰੇਟ ਹੈ, ਮਹਾਤਮਾ ਬੁੱਧ ਜਿਹਨੂੰ ਅਹਿੰਸਾ ਪਰਮੋ ਧਰਮਾ ਜਿਹਦਾ ਸਿਧਾਂਤ ਹੈ, ਉਹਦੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ। ਉਹ ਉਹਨਾਂ ਨੇ ਪਰਾਸ਼ਰ ਪ੍ਰਸ਼ਨਾ 'ਚ ਵੀ ਦਿੱਤੀ ਹੈ। ਕਿਉਂਕਿ ਜਦੋਂ ਅਗਿਆਨਤਾ ਨੂੰ ਕੱਟਣ ਦੀ ਗੱਲ ਹੁੰਦੀ ਹੈ, ਦਸਵੇਂ ਪਾਤਸ਼ਾਹ ਦਾ ਸੀ ਇਹ ਫਰਮਾਨ, ਧਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੇ। ਕਿ ਅਕਲ ਸਿੱਖ ਦੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਜਿਵੇਂ ਦੀਵੇ ਦੀ ਰੋਸ਼ਨੀ ਹੁੰਦੀ ਹੈ, ਇਨਾ ਫਾਈਨ ਇੰਟੈਲੈਕਟ ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੈ ਕੀ ਵੱਢਣੀ ਮਨੋ ਹਾਥ ਲੈ, ਕਾਤਰ ਤਾਕਤਵਾਰ ਬੁਹਾਰੇ। ਜੰਗ ਦੇ ਮੈਦਾਨ 'ਚ ਵੀ ਕੱਟਦਿਆਂ ਤੁਰਿਆ ਜਾਣਾ, ਲੇਕਿਨ ਇਧਰ ਗਿਆਨ ਦੀ ਬੋਕਰ ਵੀ ਹੈ ਜਿਹਨੇ ਔਗਣਾਂ ਨੂੰ ਸਮੇਟ ਕੇ ਬਾਹਰ ਕੱਢਣਾ। ਤੇ ਅਸੀਂ ਮੰਗਦੇ ਹਾਂ ਕਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਤੇ ਸਾਡਾ ਪੋਲੀਟੀਕਲ ਗੋਲ ਕੀ ਹੈ? ਖਾਲਸਾ ਜੀ ਕੇ ਬੋਲ ਬਾਲੇ। ਇਹ ਫਾਰਸੀ ਦਾ ਸ਼ਬਦ ਹੈ, ਬਾਲੇ ਨੂੰ ਕਹਿੰਦੇ ਨੇ ਉੱਚਾ। ਬਹੁਤ ਵਾਰ ਤੁਸੀਂ ਜਦੋਂ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਮੌਸਮ ਦਾ ਹਾਲ ਸੁਣਾ ਰਹੇ ਹੁੰਦੇ ਨੇ ਤਾਂ ਬਾਲਾਏ ਹਰਾਰਤ ਔਰ ਦੂਸਰੇ ਇਦਾਂ ਦੇ ਸ਼ਬਦ ਹੁੰਦੇ ਨੇ। ਇੱਕ ਵੱਡਾ ਕਿਲਾ ਬਾਲਾਕੋਟ ਜਿਹੜਾ ਉੱਚੀ ਥਾਂ ਤੇ ਬਣਿਆ ਕਿ ਖਾਲਸਾ ਜੀ ਕੇ ਬੋਲ ਬਾਲੇ, ਜਿਹਦੀ ਟ੍ਰਾਂਸਲੇਸ਼ਨ ਸਰ ਕਪੂਰ ਸਿੰਘ ਕਰਦੇ ਨੇ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਇਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹੀ ਸਾਡਾ ਹਥਿਆਰਬੰਦ ਸੰਘਰਸ਼ ਦਾ ਬੇਸ ਹੈ। ਜਿਸ ਪ੍ਰਥਾ ਹੈ UN ਚਾਰਟਰ ਹਿਊਮਨ ਰਾਈਟਸ ਦਾ ਪ੍ਰੀਐਂਬਲ ਕਹਿੰਦਾ ਹੈ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹੀ ਤੇ ਦਸਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਹੀਏ। ਸਤਿਗੁਰੂ ਦੀ ਰਹਿਮਤ ਨਾਲ ਖਾਲਸਾ ਅੱਜ ਦੁਨੀਆ ਭਰ ਦੇ ਵਿੱਚ ਉਸ ਕੇਸਰੀ ਨਿਸ਼ਾਨ, ਸਾਡੇ ਨੀਲੇ ਨਿਸ਼ਾਨ ਪ੍ਰਗਟ ਕੀਨੋ ਖਾਲਸਾ ਨਿਲੰਬਰ ਧਾਰਾ। ਅੰਬਰ ਕੱਪੜਿਆਂ ਨੂੰ ਕਹਿੰਦੇ, ਉਹ ਖਾਲਸਾ ਜਿਹਦੇ ਨੀਲੇ ਅੰਬਰ ਨੇ, ਉਹ ਖਾਲਸਾ ਜਿਹਨੂੰ ਪ੍ਰਗਟ ਕੀਤਾ ਧਰ ਤੇਜ ਕਰਾਰਾ। ਹੁਣ ਤੁਸੀਂ ਕਰਾਰਾ ਲਫ਼ਜ਼ ਦੇ ਮਤਲਬ ਸਮਝਦੇ ਹੋ। ਖਾਲਸਾ ਮਿਠਾਸ ਦਾ ਚਿੰਨ੍ਹ ਹੈ, ਮਿਠਾਸ ਦਾ ਰੂਪ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੇ ਨਾਲ ਭਰਿਆ ਹੋਇਆ, ਉਸ ਦੇ ਵਿੱਚ ਨਿਮਰਤਾ, ਉਸ ਦੇ ਵਿੱਚ ਆਪਣਾ ਆਪਾ ਇਨਸਾਨੀਅਤ ਲਈ ਕੁਰਬਾਨ ਕਰਨ ਦਾ ਜਜ਼ਬਾ ਵੀ ਹੈ। ਪਰ ਖਾਲਸਾ ਅਣਖ ਦਾ ਨਾਂ ਹੈ, ਗੈਰਤ ਦਾ ਨਾਂ ਹੈ, ਵੀਰ ਰਸ ਦਾ ਨਾਂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਕਰਵਾਇਆ ਸੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਬੇਪਤ ਹੋ ਕੇ ਜਿਉਣ ਵਾਲੇ ਇੰਡੀਵਿਜੂਅਲ ਕੌਮਾਂ ਹਰਾਮ ਖੋਰ ਹੁੰਦੀਆਂ ਨੇ। ਸਾਡੇ ਸਾਹਮਣੇ ਵੱਡਾ ਚੈਲੰਜ ਹੈ, ਪਰ ਸਾਡਾ ਗੁਰੂ ਬਹੁਤ ਵੱਡਾ ਹੈ। ਜਿਸਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਾਕੇ ਕੋਈ। ਬਥੇਰੇ ਔਰੰਗਜ਼ੇਬੀ ਸੋਚ ਵਾਲੇ ਬ੍ਰਿਟਿਸ਼ ਕਲੋਨੀਅਲਸ, ਇੰਦਰਾ ਗਾਂਧੀ ਤੋਂ ਲੈ ਕੇ ਆ ਜਿਹੜਾ RSS ਦਾ ਦੁਮਛੱਲਾ ਨਰਿੰਦਰ ਮੋਦੀ, ਜਿਸ ਕਿਸਮ ਦੀਆਂ ਇਹ ਹਰਕਤਾਂ ਕਰਦੇ ਨੇ। ਤੁਸੀਂ ਸਾਰੇ ਇਤਿਹਾਸ ਤੋਂ ਵਾਕਿਫ ਹੋ ਡੇ ਟੂ ਡੇ। ਮੈਨੂੰ ਖੁਸ਼ੀ ਹੈ ਕਿ ਸਾਡੇ ਵੀਰ ਰਵਿੰਦਰ ਸਿੰਘ ਵਰਗੇ ਜਿਹੜੇ ਤੁਹਾਨੂੰ ਇੱਥੋਂ ਪੂਰਾ ਚਾਨਣ ਵੀ ਦਿੰਦੇ ਨੇ, ਔਰ ਮੈਂ 2 ਦਿਨ ਤੋਂ 3 ਦਿਨ ਤੋਂ ਦੇਖ ਰਿਹਾ ਜਿਸ ਹਿਊਮਿਲਿਟੀ ਦੇ ਨਾਲ, ਨਿਮਰਤਾ ਦੇ ਨਾਲ ਮੈਨੂੰ ਉਹਨਾਂ ਦੇ ਬਾਪੂ ਜੀ ਮਾਤਾ ਜੀ ਨੂੰ ਮਿਲਣ ਦਾ ਵੀ ਸ਼ਰਫ ਹਾਸਲ ਹੋਇਆ। ਮੈਂ ਸਮਝਦਾ ਹਾਂ ਵੀ ਇਹ ਵੇਲਾ ਹੈ ਜਦੋਂ ਕਿ ਅਸੀਂ ਸਿਰ ਜੋੜ ਕੇ ਬੈਠ ਕੇ, ਇਹ ਵੇਲਾ ਮਰਿਆਦਾ ਦੇ ਇਸ਼ੂ ਤੇ ਲੜਨ ਦਾ ਨਹੀਂ ਹੈ। ਇਹ ਸਮਾਂ ਕੋਈ ਹੋਰ ਨਿੱਕੇ ਮੋਟੇ ਮਤਭੇਦ ਮੈਨੇਜਮੈਂਟਾਂ ਚ ਦੂਜੇ ਉਹਨਾਂ ਨੂੰ ਛੱਡੋ, ਸਭ ਪਾਸਿਆਂ ਨੂੰ। ਔਰ ਇਹੀ ਮੈਸੇਜ ਸੀ। ਵੱਡਾ ਘੱਲੂਘਾਰਾ ਸਾਡਾ ਬਹੁਤ ਵੱਡਾ ਚੈਲੰਜ ਸੀ 18ਵੀਂ ਸਦੀ ਦਾ। ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ, ਬੱਚੇ, ਬਜ਼ੁਰਗ ਜਿਹੜੀ
उस वेले दी लगभग अद्धी सिख कौम सी एक्टिव, और ਜਿਹੜੇ बचे सी उन्हां चों भी कोई भी सब दे चोले कपड़े ਜਿਹੜੇ ने लहू नाल निचड़े होए सी। उस वेले पंथ खालसा दे जथेदार जस्सा सिंह आलूवालिया दे शरीर ते भी 22 फट सी, और ਇਹ ਉਹ ਪੀਰੀਅਡ ਸੀ ਕਿ ਖਾਲਸੇ ਨੂੰ ਲੱਗਾ ਕਿ ਵੀ ਇਹ ਤਾਂ ਸਾਡੀ ਸਰਵਾਈਵਲ ਦੀ ਫਾਈਨਲ ਲੜਾਈ ਹੈ। ਤੇ ਜਦੋਂ ਪੁੱਛਿਆ ਗਿਆ ਸਰ ਜੱਸਾ ਸਿੰਘ ਆਲੂਵਾਲੀਆ ਨੂੰ ਕਿ ਕੀ ਸਟ੍ਰੈਟਜੀ ਹੋਏ, ਉਹਨਾਂ ਕਿਹਾ ਮਿਸਲ ਵੰਡ ਅਬ ਕਬ ਹੋ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਮਿਸਲਾਂ ਦਾ ਝੰਡਾ ਅਸੀਂ ਕਿਹੜੇ ਝੰਡੇ ਥੱਲੇ ਲੜਨਾ ਹੈ, ਕਿਹਨੂੰ ਅੱਗੇ ਕਰਨਾ ਪਿੱਛੇ ਨਹੀਂ, ਇਸ ਵੇਲੇ ਸਰਵਾਈਵਲ ਹੈ। ਔਰ ਇਹ ਮੈਂ ਕਨਕਲੂਡ ਕਰਾਂ, ਔਰ ਇਹ ਸਾਡੇ ਇਤਿਹਾਸ ਦਾ ਇੱਕੋ ਹੀ ਮੌਕਾ ਹੈ ਜਦੋਂ ਅਕਾਲ ਪੁਰਖ ਦੇ ਸਾਹਮਣੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਕ ਬਿਰਧ ਨਿਹੰਗ ਸਿੰਘ ਜਿਹੜੇ ਵੈਟਰਨ ਸੀ ਜੰਗਾਂ ਦੇ, ਜਦੋਂ ਵੱਡੇ ਘੱਲੂਘਾਰੇ ਦੀ ਉਹ ਸਾਰੀ ਕਤਲੋ ਗਾਰਤ ਤੋਂ ਬਾਹਰ ਸੇਫਟੀ ਵੱਲ ਨਿਕਲ ਗਏ, ਸ਼ਾਮ ਦਾ ਵੇਲਾ ਸੀ, ਵੈਰਾਗ ਚ ਵੀ ਸੀ ਪੰਥ, ਰਹਿ ਰਾਸ ਦਾ ਦੀਵਾਨ ਸਜਿਆ, ਔਰ ਬਿਰਧ ਨਿਹੰਗ ਸਿੰਘ ਗੁਰੂ ਅਗਾੜੀ ਅਰਦਾਸ ਲਈ ਖਲੋਤੇ ਨੇ, ਤੇ ਉਹ ਅਰਦਾਸ ਦੇ ਅਲਫਾਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਪੰਥ ਕੀ ਰਾਖੋਗੇ तो ग्रंथ की रहेगी नाथ, पंथ ना रहा तो तेरा ग्रंथ कौन मानेगा। कि हे गुरु कलगीधर पातशाह, हे अकाल पुरख बॉडी करो, पंथ दी रखिया करो। जे पंथ होएगा तां गुरु ग्रंथ साहिब दा सरबत दे भले दा सुनेहा, मानव कल्याणकारी सुनेहा दुनिया भर विच पहुंचेगा। जे पंथ ही ना रहा ते इस सरबत दे भले दे सुनेहे नूं इनसानियत तक कौन लैके जाएगा। अज साडे सामने मल्टीपल चैलेंजेस ने, पर इस सब दे जे असी इस पल भी जे सर्वाइवल दी कल्ली लड़ाई नहीं है, असी वचनबद्ध है, असी डिटरमिंड है, असी हर हीले दरियाए जमुना तो वाघा तक इंडिपेंडेंट सॉवरन नेशन इस इंडियन आर्मी इंडियन जैकबूट तो इन्हां दे खूनी पंजे चों आजाद करवाउणे। कल्ला खालसा अपनी धरती की आज़ादी ਲਈ नहीं, इन्हां दा जिहड़ा झूठा साम्राज जिहड़ा कि भूगोलिक तौर ते भी नकली मुल्क सोवियत यूनियन यूगोस्लाविया वांग होण च आया, इस दे मल्टीपल टुकड़े खालसे ने करने ने। जिंदाबाद 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 जिंदाबाद। खालिस्तान भी लिबरेट होएगा, आज़ाद होएगा। जम्मू कश्मीर साडे कश्मीरी भैन भरा जिन्हां नूं एक तो बाद एक साजिश का शिकार करके कदे 20 मार्च 2000 नूं चिट्ठी ਸਿੰਘਪੁਰਾ 'ਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਅਮਰੀਕਾ ਤੋਂ ਦਿੱਲੀ ਦੇ 에ਅਰਪੋਰਟ ਤੇ ਪੈਰ ਹੀ ਰੱਖਿਆ ਸੀ। ਹੁਣ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਭਾਰਤ ਦੇ ਵਿੱਚ ਸੀ, ਔਰ ਜੋ ਕੁਝ ਪਹਿਲਗਾਮ ਦੇ ਡਰਾਮੇ ਦੇ ਨਾਲ ਜੋ ਕੁਝ ਇਸ ਵੇਲੇ ਤੁਸੀਂ ਮੀਡੀਆ 'ਚ ਦੇਖ ਰਹੇ ਹੋ, ਇਹ ਇਸ ਕਿਸਮ ਦੇ ਸਾਜ਼ਿਸ਼ੀ ਲੋਕ ਨੇ ਕਿਸ ਕਿਸਮ ਦਾ ਜ਼ੁਲਮ ਕਸ਼ਮੀਰੀਆਂ ਦੇ ਉੱਤੇ, ਕਿਉਂਕਿ ਇੱਕ ਥਾਂ ਜਦੋਂ ਇਹ ਲੈਬੋਰਟਰੀ ਬਣਾ ਲੈਂਦੇ ਨੇ ਕਿ ਇਵੇਂ ਕਰਨਾ, ਫਿਰ ਉਹਨੂੰ ਰਿਪੀਟ ਕਰਦੇ ਨੇ। ਸੋ ਇਹ ਵੀ ਇਹਨਾਂ ਦੇ ਉਸ ਦਿੱਲੀ ਤਖਤ ਤੋਂ ਆਜ਼ਾਦ ਹੋਏਗਾ। ਨਾਰਥ ਈਸਟ ਦੀਆਂ ਸਟੇਟਾਂ ਨੇ, ਭਾਰਤ ਭਰ ਵਿੱਚ 10 ਤੋਂ ਜ਼ਿਆਦਾ ਹੋਰ ਤਹਿਰੀਕਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਪਰ ਇਹ ਵੇਲੇ ਸਿਰ ਜੋੜ ਕੇ ਬੈਠ ਕੇ ਆਪਸ ਦੇ ਵਿੱਚ ਪਿਆਰ ਭਾਵਨਾ ਨਾਲ ਅਸੀਂ ਜਿੱਥੇ ਕੌਮੀ ਘਰ ਕੌਮੀ ਨਿਸ਼ਾਨੇ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ। ਮੈਨੂੰ ਖੁਸ਼ੀ ਹੈ ਕਿ ਮੈਂ ਜਦੋਂ ਦੇਖਿਆ ਜਿਵੇਂ ਤੁਸੀਂ ਬੱਚੇ ਬੱਚੀਆਂ ਨੂੰ ਸ਼ਸਤਰ ਵਿਦਿਆ ਨਾਲ ਵੀ ਗੁਰਮਤ ਨਾਲ ਵੀ ਜੋੜ ਰਹੇ ਹੋ, ਇਹ ਬਹੁਤ ਜ਼ਰੂਰੀ ਹੈ। ਆਪਣੇ ਘਰਾਂ ਦੇ ਅੰਦਰ ਬੱਚੇ ਬੱਚੀਆਂ ਨੂੰ ਸਿੱਖ ਇਤਿਹਾਸ ਸਿੱਖ ਪ੍ਰਾਈਡ ਤੋਂ ਜਾਣੂ ਕਰਵਾਓ, ਔਰ ਬੱਚੇ ਬੱਚੀਆਂ ਨੂੰ ਇਹੀ ਸਾਡੀ ਜਨਰੇਸ਼ਨ ਆਲਮੋਸਟ ਅਮਰੀਕਨਾਂ ਦੇ ਕਹਿਣ ਮੁਤਾਬਕ 20 ਸਾਲ ਦੀ ਜਨਰੇਸ਼ਨ ਹੁੰਦੀ ਹੈ। ਅਸੀਂ 70ਵਿਆਂ ਦੇ ਅਖੀਰ ਵਾਲੀ ਜਨਰੇਸ਼ਨ, 2 ਜਨਰੇਸ਼ਨਾਂ ਲੰਘ ਗਈਆਂ ਨੇ, ਔਰ ਸਾਨੂੰ ਬੜੀ ਇਹ ਹੋਪ ਵੀ ਹੁੰਦੀ ਹੈ ਔਰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਅਗਲੀ ਸਾਡੀ ਜਨਰੇਸ਼ਨ ਬੱਚੇ ਬੱਚੀਆਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਚੁੱਕ ਕੇ ਸਾਡੀਆਂ ਸਿੱਖ ਪੈਰੇਡਸ ਨਗਰ ਕੀਰਤਨਾਂ ਦਾ ਹਿੱਸਾ ਬਣਦੇ ਨੇ, ਜਾਂ ਗੁਰਦੁਆਰਾ ਕਮੇਟੀਆਂ ਜਿਵੇਂ ਮੈਨੂੰ ਵੀਰ ਮਨਦੀਪ ਸਿੰਘ ਹੋਰਾਂ ਨੇ ਵੀ ਦੱਸਿਆ, ਔਰ ਮੈਂ ਦੇਖ ਸਕਦਾ ਕਿ ਬੇਸ਼ੱਕ ਕੋਈ ਤੁਹਾਡੇ ਕੋਲ ਉਸ ਕਿਸਮ ਦੀ ਆਲੀਸ਼ਾਨ ਇਮਾਰਤ ਨਹੀਂ ਹੈ, ਪਰ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਆਲੀਸ਼ਾਨ ਹੈ। ਇਸ ਵੇਲੇ ਉਹ ਕਰੈਕਟਰ ਬਿਲਡਿੰਗ, ਉਹ ਕਿਰਦਾਰ,
ਉਹ ਸਿੱਖੀ ਦੇ ਉੱਤੇ ਫਖਰ, ਉਹ ਬੱਚਿਆਂ ਦੇ ਅੰਦਰ ਜਾਗਰੂਕਤਾ, ਇਹ ਸਭ ਤੋਂ ਵੱਡਾ ਕੰਮ ਹੈ। ਵੱਡੀਆਂ ਇਮਾਰਤਾਂ 'ਚ ਅਸੀਂ ਦੇਖ ਹੀ ਰਹੇ ਹਾਂ ਅਕ੍ਰੋਸ ਦਾ ਗਲੋਬ ਕਿ ਕਿਸ ਕਿਸਮ ਦੇ ਲੋਕਾਂ ਨੂੰ ਹਕੂਮਤਾਂ ਕਾਬਜ਼ ਕਰਵਾਉਂਦੀਆਂ ਨੇ। ਜਿੱਥੇ ਵੀ ਪੰਥ ਦੀ ਗੱਲ ਹੁੰਦੀ ਹੈ ਉੱਥੇ ਕੁਛ ਨਾ ਕੁਛ ਗੜਬੜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਰ ਜੋੜ ਕੇ ਬੈਠੋ, ਸਤਿਗੁਰੂ ਰਹਿਮਤ ਕਰਨਗੇ। ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਸਾਡੇ ਬਜ਼ੁਰਗਾਂ ਦਾ ਜੋ ਰਿਜ਼ੋਲਵ ਸੀ, ਜਿਹੜਾ ਜਿਸ ਦਿੱਲੀ ਨੂੰ ਉਹਨਾਂ ਨੇ 17-18 ਵਾਰ ਘੋੜਿਆਂ ਦੇ ਉਹਨਾਂ ਖੁੰਮਾਂ ਥੱਲੇ ਜਿਹੜਾ ਉਸ ਨੂੰ ਦਰੜਿਆ, ਇੱਕ ਵਾਰ ਫੇਰ ਉਹ ਦਿੱਲੀ ਜਿਹੜੀ ਆ ਉਹ ਖਾਲਸੇ ਦੇ ਇਸ ਰੋਹ ਦੇ ਸਾਹਮਣੇ ਪਾਸ਼ ਹੋਏਗੀ। ਦਿੱਲੀ ਤਖਤ ਪਰ ਬਹੇਗੀ, ਆਪ ਗੁਰੂ ਕੀ ਫੌਜ, ਛਤਰ ਚੁਲेंगे ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।